तस्बी दा तू कसबी होयों ते मारे दम वलियां हो। मन दा मनका एक ना फेरें गल भावें पंज वीआं हो। ते देन लग्या गल घोटू आवी ते लैन लग्या झट छियां हो। ते पत्थर चित जिन्हां दे बाहू उत्थे जाया वसना मीहां हो। ਜਿਹੜਾ ਤੈਨੂੰ ਬਗੈਰ ਗਿਣਨ ਮਿਥਨ ਤੋਂ ਬੇਸ਼ੁਮਾਰ ਰਿਜ਼ਕ ਦਿੰਦਾ ਹੈ, ਆਪਣੀਆਂ ਨਿਹਮਤਾਂ ਦੇ ਨਾਲ ਨਵਾਜ਼ਦਾ ਹੈ, ਆਪਣੀਆਂ ਰਹਿਮਤਾਂ ਦੀ ਬਰਖਾ ਤੇਰੇ ਤੇ ਹਰ ਵੇਲੇ ਵਸਾਈ ਰੱਖਦਾ ਹੈ। ਅੱਲਾ ਦੇ ਬੰਦਿਆ ਤੂੰ ਉਹਨੂੰ ਗਿਣ ਮਿੱਥ ਕੇ ਕਿਉਂ ਯਾਦ ਕਰਨਾ? ਹੱਥ 'ਚ ਫੜ ਕੇ ਜਾਂ ਗਲੇ ਦੇ ਵਿੱਚ ਪਾ ਕੇ ਤੇ 100 ਦਾਣੇ ਤੂੰ ਫਿਰਨ ਡਿਆ ਤਸਬੀਹ ਦੇ। ਲੇਕਿਨ ਅੱਲਾ ਵਾਲਿਆ दिल का मनका तो तू एक भी नहीं पिया फेरदा। परवाने को चिराग है, बुलबुल को फूल बस, और सिद्दीक के लिए तो खुदा का रसूल बस। कि हुजूर जिमें परवाना चिराग दे उत्ते परवाना वार कुर्बान हो जाता है, उस तरह ही बुलबुल फुल तो बगैर नहीं रह सकती। तो मैं ਤੁਹਾਡੇ ਤੋਂ ਬਗੈਰ ਨਹੀਂ ਰਹਿ ਸਕਦਾ। ਮੇਰਾ ਸਭ ਕੁਝ ਤੁਸੀਂ ਹੋ, ਘਰ 'ਚ ਹੁਣ ਕੁਝ ਵੀ ਨਹੀਂ। ਸ਼ੇਰ ਝਪਟਦਾ ਕਿਸੇ ਸ਼ੈ ਦੇ ਉੱਤੇ, ਆਪਣੇ ਸ਼ਿਕਾਰ ਦੇ ਉੱਤੇ, ਇੰਜ ਮਾਲੋ ਦੌਲਤ ਦੁਨੀਆ ਇਕੱਠੀ ਕਰਨ ਵਾਸਤੇ ਝਪਟਣਾ ਤੂੰ। ਹਾਲਾਂ ਚੰਗਾ ਭਲਾ ਤੈਨੂੰ ਪਤਾ ਵੀ ਹੈ ਵੀ ਇੱਥੇ ਬਹਿ ਨਹੀਂ ਰਹਿਣਾ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। शुरू खुदा दे नामों जिसदा जोड़ जवाब न कोई, जिसदी रहमत बख्शिश वाला अंत हिसाब न कोई। दुनिया भर दे विच वसन वाले पंजाबीओ ते साडे प्यारे वेखण वालिओ, अस्सलामु अलैकुम। पंजाबी माँ बोली दे जुबानो अदब ते सकाफत दे फरोग ते वधावे ते चढ़तन लई शुरू किए जाने वाले ताडे अपने यूट्यूब चैनल मेला टीवी के उत्ते तानू दिल दियां डुंगियाइयां तो सत बिस्मिल्ला ते जी आयां नू आखने आ। साहिबो साडी ये बेनती है भई अपने इस चैनल नू सबसक्राइब कर लवो, नाल बनिया होया घंटी का निशान जरूर दबाया जे। प्यारिओ साडे व्लॉग्स नू लाइक ते शेयर भी करया करो ते अपने कमेंट्स सानू जरूर भिजवाया करो, जिहड़े कि साडे लई बड़ी हलाशेरी दा सबब होंदे ने। ते नाले असी तुहाडे कमेंट्स दे चानने अपनी गलबात नू मजीद निखारन, शिंगारन ते सुवारन दा आर ते यतन भी करते रहने आ। प्यारिओ साडे एक बड़ा ही मिठल ते मन ठार व्योर कैनेडा तो जनाब मुहम्मद याकूब साहब, उन्होंने सानू अज हज़रत सुल्तानुल आरिफीन सखी सुल्तान बाहू का एक बड़ा ही खूबसूरत चौमिसरा भिजवाया है तो साथों मंग की है कि असी उहदी तशरीह ते मतलब तुहाडे हजूर बयान करिए। प्यारिओ जिहड़ा दोड़ा उन्हें भिजवाया है वो इस तरह है भई तस्बी दा तू कसबी होयों ते मारे दम वलियां हो। मन दा मनका एक ना फेरें गल भावें पंज वीआं हो। ते देन लग्या गल घोटू आवी ते लैन लग्या झट छियां हो। ते पत्थर चित जिन्हां दे बाहू उत्थे जाया वसना मीहां हो। प्यारिओ हज़रत सखी सुल्तानुल आरिफीन अगे भी मैं बारहा तुहाडी खिदमत विच अर्ज करना हुन्ना वां कि उन्हां नूं आरफां दा सुल्तान कहा गया है, जानन वालियां दा सुल्तान। आप दे दोड़े इंतहाई मत भरे ने और एक एक मिसरे का एंड जिहड़ा है, अखीर जिहड़ा है, वो
ਅੱਲਾਹ ਪਾਕ ਸੱਚੇ ਸਾਹਿਬ ਦੇ ਨਾਂ 'ਤੇ ਕਰਦੇ ਨੇ। ਹੂ ਦੀ ਆਵਾਜ਼ ਦੇ ਉੱਤੇ ਜਾ ਕੇ ਉਹਨਾਂ ਦੀ ਗੱਲ ਦੀ ਤਾਨ ਮੁੱਕਦੀ ਹੈ। ਇਸ ਜੋ ਮਿਸਰੇ ਦੇ ਵਿੱਚ ਪੈ ਫਰਮਾਉਂਦੇ ਨੇ ਵੀ ਤਸਬੀਹ ਦਾ ਤੂੰ ਕਸਬੀ ਹੋਇਓ। ਸਾਹਿਬੋ, ਕੁਝ ਸਾਡੇ ਪਿਆਰੇ ਦੋਸਤ ਜਿਹੜੇ ਨੇ ਉਹ ਤਸਬੀਹ ਪੜ੍ਹਦੇ ਨੇ। ਅੱਛਾ ਸ਼ਗਲ ਹੈ, ਇਹ ਕੋਈ ਬੁਰੀ ਗੱਲ ਨਹੀਂ, ਜਾਂ ਕਮ ਅਜ਼ ਕਮ ਮੈਂ ਤਾਂ ਇਹਨੂੰ ਭੈੜੀ ਗੱਲ ਨਹੀਂ ਸਮਝਦਾ। ਲੇਕਿਨ ਇਹਦੇ ਵਿੱਚ ਥੋੜ੍ਹੀ ਜਿਹੀ ਨਾ ਨੁਮਾਇਸ਼ ਹੁੰਦੀ ਹੈ, ਦਿਖਾਵਾ ਹੁੰਦਾ ਹੈ। ਯਾਨੀ ਹੱਥ 'ਚ ਤਸਬੀਹ ਫੜ ਕੇ ਤੇ ਬੰਦਾ ਫੇਰਦਾ ਰਵੇ ਤਸਬੀਹ ਦੇ ਮਨਕੇ। ਇੱਕ ਤੇ ਫੁਕਰਾ ਦੇ ਨਜ਼ਦੀਕ ਅੱਲਾਹ ਪਾਕ ਸੱਚੇ ਸਾਹਿਬ ਨੂੰ ਗਿਣ ਮਿਥ ਕੇ ਯਾਦ ਕਰਨਾ ਜਿਹੜਾ ਨਾ ਜੀ, ਇਹ ਪਸੰਦੀਦਾ ਨਹੀਂ। ਸੂਫੀਆਏ ਕਿਰਾਮ ਤੇ ਔਲੀਆਏ ਉਜ਼ਾਮ ਫਰਮਾਉਂਦੇ ਨੇ, ਜਿਹੜਾ ਤੈਨੂੰ ਬਗੈਰ ਗਿਣਨ ਮਿਥਨ ਤੋਂ ਬੇਸ਼ੁਮਾਰ ਰਿਜ਼ਕ ਦਿੰਦਾ ਹੈ, ਆਪਣੀਆਂ ਨਿਮਤਾਂ ਦੇ ਨਾਲ ਨਵਾਜ਼ਦਾ ਹੈ, ਆਪਣੀਆਂ ਰਹਿਮਤਾਂ ਦੀ ਬਰਖਾ ਤੇਰੇ ਤੇ ਹਰ ਵੇਲੇ ਵਸਾਈ ਰੱਖਦਾ ਹੈ। ਅੱਲਾ ਦੇ ਬੰਦਿਆ, ਤੂੰ ਉਹਨੂੰ ਗਿਣ ਮਿਥ ਕੇ ਕਿਉਂ ਯਾਦ ਕਰਨਾ? ਦੂਜਾ, ਜਿੱਥੇ ਪਿਆਰ ਹੋਵੇ ਉੱਥੇ ਸਾਡੇ ਦੇਸ਼ ਪੰਜਾਬ ਦੀ ਰਹਿਤਲ ਤੇ ਵਸੇਬ ਵਿੱਚ ਆਖਦੇ ਨੇ ਉੱਥੇ ਹਿਸਾਬ ਕਿਤਾਬ ਨਹੀਂ ਹੁੰਦਾ। ਤੇ ਸੂਫੀਆਏ ਕਿਰਾਮ ਜਿਹੜੇ ਨੇ ਜੀ, ਉਹ ਹਮੇਸ਼ਾ ਮੂੰਹ ਜ਼ਬਾਨੀ ਜਾਂ ਦਿਖਾਵੇ ਦੀ ਇਬਾਦਤ ਨੂੰ ਨਾਪਸੰਦੀਦਾ ਕਰਾਰ ਦਿੰਦੇ ਨੇ। ਉਹ ਕਹਿੰਦੇ ਨੇ ਅੱਲਾਹ ਪਾਕ ਦੇ ਇਸ਼ਕ ਦੇ ਵਿੱਚ ਡੁੱਬ ਕੇ, ਅੱਲਾਹ ਪਾਕ ਦੀ ਇਤਾਅਤ ਨੂੰ ਅੱਲਾਹ ਪਾਕ ਦਾ ਪਿਆਰ ਸਮਝ ਕੇ, ਉਹਦੇ ਪਿਆਰ ਵਿੱਚ ਦਿਲੋਂ ਹੋ ਕੇ ਉਹਦੀ ਇਬਾਦਤ ਕਰੋ। ਮੂੰਹ ਜ਼ਬਾਨੀ ਜਾਂ ਦਿਖਾਵੇ ਦੀ ਇਬਾਦਤ ਕਰਨੀ, ਅੱਲਾਹ ਪਾਕ ਨੂੰ ਯਾਦ ਕਰਨਾ, ਅੱਲਾਹ ਅੱਲਾਹ ਕਰਨਾ, ਲੋਕਾਂ ਨੂੰ ਸੁਣਾਉਣ ਲਈ ਤੇ ਲੋਕਾਂ ਨੂੰ ਵਿਖਾਉਣ ਲਈ, ਇਹਨੂੰ ਸੂਫੀਆਏ ਕਿਰਾਮ ਅੱਛਾ ਨਹੀਂ ਸਮਝਦੇ। ਵੈਸੇ ਵੀ ਪਿਆਰਿਓ, ਮਜਾਜ਼ੀ ਇਸ਼ਕ ਦੀ ਵੀ ਗੱਲ ਕਰ ਲਈਏ ਤੇ ਦੁਨੀਆ ਦੇ ਵਿੱਚ ਵੀ ਆਪਣੇ ਮਹਿਬੂਬ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰੀਦੀਆਂ ਨੇ, ਉਹਦਾ ਜਿਹੜਾ ਇਹਤਰਾਮ ਸਾਡੇ ਦਿਲ ਦੇ ਵਿੱਚ ਹੁੰਦਾ ਹੈ, ਉਹਦਾ ਪਿਆਰ ਤੇ ਮੁਹੱਬਤ ਜਿਹੜਾ ਸਾਡੇ ਸੀਨੇ 'ਚ ਮੌਜਜ਼ਨ ਹੁੰਦਾ ਹੈ, ਉਹ ਲੋਕਾਂ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ। ਜਿਹੜਾ ਆਪਣੀਆਂ ਸਾਰੀਆਂ ਗੱਲਾਂ ਆਪਣੇ ਮਹਿਬੂਬ ਬਾਰੇ ਲੋਕਾਂ ਨੂੰ ਪਿਆ ਸੁਣਾਏ, ਉਹਨੂੰ ਚੰਗੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ। ਤੇ ਇਸ਼ਕੇ ਹਕੀਕੀ ਦਾ ਤੇ ਮੁਆਮਲਾ ਹੀ ਹੋਰ ਹੈ। ਅੱਲਾਹ ਪਾਕ ਸੱਚੇ ਸਾਹਿਬ ਦੇ ਜਿਹੜੇ ਆਸ਼ਿਕ ਨੇ, ਉਹ ਤੇ ਆਪਣਾ ਤਨ ਮਨ ਅੱਲਾਹ ਪਾਕ ਤੋਂ ਵਾਰ ਕੇ ਬੈਠੇ ਹੁੰਦੇ ਨੇ। ਉਹ ਕਹਿੰਦੇ ਨੇ ਪਏ ਹਜ਼ਰਤ ਸੁਲਤਾਨੁਲ ਆਰਿਫੀਨ ਵੀ ਤਸਬੀਹ ਦਾ ਤੂੰ ਕਸਬੀ ਹੋਇਓ ਤੇ ਮਾਰੇ ਦਮ ਵਲੀਆਂ ਹੋ। ਅੱਲਾਹ ਦੇ ਜਿਹੜੇ ਵਲੀ ਨੇ, ਜਿਵੇਂ ਉਹ ਜ਼ਿਕਰ ਕਰਦੇ ਨੇ, ਉਸ ਤਰ੍ਹਾਂ ਤੂੰ ਵੀ ਬੜੇ ਬੜੇ ਉੱਚੀ ਨਾਅਰੇ ਵੀ ਮਾਰਨਾ ਹੈ, ਅੱਲਾਹੂ ਅੱਲਾਹੂ ਵੀ ਕਰਨਾ ਹੈ। ਲੇਕਿਨ ਅਗਲੇ ਮਿਸਰੇ ਦੇ ਵਿੱਚ ਕੀ ਪਏ ਆਖਦੇ ਨੇ, ਭਈ ਮਨ ਦਾ ਮਨਕਾ ਇੱਕ ਨਾ ਫੇਰੇ, ਗੱਲ ਪਾਵੇਂ ਪੰਜ ਵੀਆਂ ਹੋ। ਪਿਆਰਿਓ, ਹਜ਼ਰਤ ਸੁਲਤਾਨੁਲ ਆਰਿਫੀਨ ਦੇ ਜ਼ਮਾਨੇ ਦੇ ਵਿੱਚ ਅਸੀਂ ਬਾਰਹਾ ਤੁਹਾਡੇ ਗੋਸ਼ੇ ਗੁਜ਼ਾਰ ਕਰ ਚੁੱਕੇ ਹਾਂ ਕਿ ਉਦੋਂ ਐਡਾ ਆਮ ਕਰੰਸੀ ਨਹੀਂ ਸੀ ਲੋਕਾਂ ਦੇ ਕੋਲ ਹੁੰਦੀ, ਤੇ ਥੋੜ੍ਹੇ ਥੋੜ੍ਹੇ ਪੈਸੇ ਹੁੰਦੇ ਸਨ ਲੋਕਾਂ ਦੇ ਕੋਲ ਨਕਦੀ ਦੀ ਸ਼ਕਲ ਦੇ ਵਿੱਚ, ਤੇ ਉਹਨਾਂ ਨੂੰ ਵੀ ਸੈਂਕੜਿਆਂ 'ਚ ਨਹੀਂ ਸਨ ਲੋਕ ਗਿਣਦੇ, ਬਲਕਿ 20 'ਚ ਗਿਣਦੇ ਸਨ। 1 ਵੀ 2 ਵੀ 3 ਵੀ, ਯਾਨੀ 60 ਰੁਪਈਏ ਕਿਸੇ ਨੂੰ ਦੇਣੇ ਹੁੰਦੇ ਤੇ 20 ਕਰਕੇ 3 ਵਾਰੀ ਗਿਣਦੇ, ਤੇ ਫਿਰ ਆਖਦੇ ਲੈ ਬਈ 3 20 ਤੈਨੂੰ ਪੈਸੇ ਮੈਂ ਦੇ ਛੱਡੇ ਨਹੀਂ, ਯਾਨੀ 60 ਰੁਪਈਏ ਤੈਨੂੰ ਆ ਗਏ ਨੇ। ਉਹੀ ਪੈ ਆਖਦੇ ਨੇ ਵੀ ਮਨ ਦਾ ਮਨਕਾ ਇੱਕ ਨਾ ਫੇਰੇ, ਤਸਦੀਕੁਮ ਬਿਲ ਕਲਬ, ਦਿਲੋਂ ਹੋ ਕੇ ਅੱਲਾਹ ਪਾਕ ਸੱਚੇ ਨਾਲ ਨਾ ਤੂੰ ਪਿਆ ਇਸ਼ਕ ਕਰਨਾ। ਅੱਲਾਹ ਦੇ ਬੰਦਿਆ, ਦਿਲੋਂ ਤੇ ਤੂੰ ਉਹਦੇ ਹੁਕਮਾਂ ਨੂੰ ਕਬੂਲ ਨਹੀਂ ਕੀਤਾ, ਦਿਖਾਵੇ ਲਈ ਤੂੰ ਰੱਖ ਰਖਾ ਪਿਆ ਕਰਨਾ। ਉਂਝ ਗੱਲ ਤੂੰ 5 20 ਮਣਕੇ ਪਾਏ ਨੇ, ਯਾਨੀ ਤਸਬੀਹ ਦੇ ਦਾਣੇ
ਤੁਹਾਡੇ ਕਾइंड ਨੋਟਿਸ ਦੇ ਵਿੱਚ ਹੀ ਹੋਣਾ ਹੈ ਕਿ 100 ਹੁੰਦੇ ਨੇ। 100 ਦਾਣਿਆਂ ਦੀਆਂ ਆਮ ਤਸਬੀਹਾਂ 101 ਦਾਣੇ ਦੀਆਂ, ਇੱਕ ਉਹਦਾ ਇਮਾਮ ਹੁੰਦਾ ਉੱਤੇ, ਫਿਰ ਵੱਡਾ ਜਿਹੜਾ ਦਾਣਾ ਹੁੰਦਾ। ਤੇ ਆਪ ਪੈ ਫਰਮਾਉਂਦੇ ਨੇ ਕਿ ਹੱਥ 'ਚ ਫੜ ਕੇ ਜਾਂ ਗਲੇ ਦੇ ਵਿੱਚ ਪਾ ਕੇ ਤੇ 100 ਦਾਣੇ ਤੋਂ ਫਿਰਨ ਡਿਆ ਤਸਬੀਹ ਦੇ। ਲੇਕਿਨ ਅੱਲਾ ਵਾਲਿਆ, ਦਿਲ ਦਾ ਮਨਕਾ ਤੇ ਤੂੰ ਇੱਕ ਵੀ ਨਹੀਂ ਪਿਆ ਫੇਰਦਾ। ਅਸੀਂ ਆਪਣੇ ਅਕਸਰ ਵਲੌਗਸ ਦੇ ਵਿੱਚ ਜਿਹੜੇ ਅਸੀਂ ਸੂਫੀਆਏ ਕਿਰਾਮ ਦੀ ਸ਼ਾਇਰੀ ਦੀ ਟਰਾਂਸਲੇਸ਼ਨ ਦੇ ਉੱਤੇ ਮਬਨੀ ਸਾਡੇ ਵਲੌਗਸ ਨੇ, ਜਿਹੜੇ ਅਸੀਂ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤੇ ਨੇ, ਉਹਨਾਂ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਿਆ ਕਿ ਸੂਫੀਆ ਦਾ ਸਭ ਤੋਂ ਪਹਿਲਾ ਮਕਸਦ ਹੁੰਦਾ ਹੈ ਤਕਵਾ ਹਾਸਲ ਕਰਨਾ, ਕਿਉਂਕਿ ਕੁਰਾਨ ਪਾਕ ਵਿੱਚ ਆਉਂਦਾ ਹੈ ਉਹ ਹੀ ਕਾਮਯਾਬ ਹੋਇਆ ਜਿਹੜਾ ਤਕਵਾ ਕਰ ਗਿਆ। ਤੇ ਤਕਵਾ ਪਿਆਰਿਓ ਤਾਂ ਹੀ ਹੁੰਦਾ ਹੈ ਵੀ ਜੇ ਅੰਦਰ ਦਾ ਬੰਦਾ ਸਾਫ਼ ਤੇ ਸੁੱਚਾ ਹੋਵੇ। ਬਾਹਰੋਂ ਤੇ ਅਸੀਂ ਬੜੇ ਬੜੇ ਖੂਬਸੂਰਤ ਕੱਪੜੇ ਪਹਿਨਨੇ ਆ, ਖੂਬਸੂਰਤ ਆਪਣਾ ਪੂਰਾ ਹਾਰ ਸ਼ਿੰਗਾਰ ਕਰਕੇ ਆਪਣੇ ਘਰਾਂ 'ਚੋਂ ਨਿਕਲਨੇ ਆ, ਸੋਹਣੀਆਂ ਖੁਸ਼ਬੂਆਂ ਵੀ ਲਾਉਂਦੇ ਆ, ਬਜ਼ਾਹਰ ਅਸੀਂ ਬੜੇ ਖੂਬਸੂਰਤ ਨਜ਼ਰ ਆਉਂਦੇ ਆ। ਲੇਕਿਨ ਬਬਾਤਨ ਫੁਕਾਰਾ ਤੇ ਦੇਸ਼ ਪੰਜਾਬ ਦੇ ਸੂਫੀਆ ਫਰਮਾਉਂਦੇ ਨੇ ਵੀ ਬਾਹਰੋਂ ਭਾਰੀ ਫੇਰ ਨਾ ਕੁੜੀਏ, ਹੂੰਜ ਅੰਦਰ ਦਾ ਕੂੜਾ, ਅੰਦਰ ਦਾ ਸਾਫ਼ ਹੋ। ਅੱਲਾ ਪਾਕ ਸੱਚੇ ਸਾਹਿਬ ਨੂੰ ਅੰਦਰੋਂ ਹੋ ਕੇ, ਦਿਲੋਂ ਹੋ ਕੇ ਮੰਨ ਵੀ ਉਹਦੇ ਹੁਕਮਾਂ ਨੂੰ ਤੇ ਉਹਨੂੰ ਯਾਦ ਵੀ ਕਰ। ਲੋਕਾਂ ਨੂੰ ਵਿਖਾਉਣ ਲਈ ਤਸਬੀਹ ਨਾ ਫੇਰ, ਤਸਬੀਹ ਦਾ ਬਜ਼ਾਹਰ ਕਸਬੀ ਨਾ ਹੋ, ਮਨ ਦੇ ਮਨਕੇ ਫੇਰ। ਜਿਵੇਂ ਮੈਂ ਅੱਗੇ ਵੀ ਇੱਕ ਦਫਾ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤੀ ਸੀ ਕਿ ਈਮਾਨ ਦੀਆਂ 2 ਸਿਫਤਾਂ ਨੇ, ਈਮਾਨ ਮੁਜਮਲ ਔਰ ਈਮਾਨ ਮੁਫੱਸਲ। ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਮੇਰੇ ਪਿਆਰਿਓ ਕਿ ਮੂੰਹ ਜ਼ਬਾਨੀ ਅਸੀਂ ਇਕਰਾਰ ਲਾ ਇਲਾਹਾ ਇल्लल्लाह ਮੁਹੰਮਦੁਰ ਰਸੂਲੁल्लाह ਇਹ ਤੇ ਅਸਾਂ ਪੜ੍ਹ ਲਿਆ। ਹੁਣ ਇਕਰਾਰੁਮ ਬਿਲ ਲਿਸਾਨ व तस्दीकुम बिल कल्ब करांगे तो ईमान मुकम्मल होएगा। मुँह पढ़ना ला इलाहा इल्लल्लाह मुहम्मदुर रसूलुल्लाह, ये इकरारुम बिल लिसान जुबानी इकरार असां कर लिया। ते तस्दीकुम बिल कल्ब जिहड़ा ना जी वो लोकां नूं नहीं नज़र आउंदी, वो अपने अमलों नाल दसनी पैंदी है। अल्लाह पाक सच्चे साहब दे हुक्मां ते चलना पैंदा। अतीउल्लाह व अतीउर रसूल, प्यारे नबी पाक दियां अहादीस उन्हां दियां सुनतां दे उत्ते जदों असीं मुकम्मल अमल पैरा हो जाने तो फिर जाके तस्दीकुम बिल कल्ब भी हुंदी है। जुबानी कलमा पढ़ के ते बहुत सारे मेरे वर्गे गुनाहगार असी मुसलमान हो चुके हैं अलहमदुलिल्लाह। असी कलमा पढ़ने हैं, असी तौहीद नूं मनने हैं, लेकिन प्यारिओ अमली तौर ते प्रैक्टिकली साबित नहीं असी करते। शिरक वाले कई ऐसे काम हुंदे ने जिन्हां दा असी इरतिकाब कर लैने आ, हालांकि अल्लाह पाक ते इंतहाई नापसंद करते हैं। इन्ना शिरका ला जुल्मुन अजीम। सो हज़रत सुल्तानुल आरिफीन अपने इस चौमिसरे च फरमा रहे ने भई मन दा मनका एक ना फेरें ते गल भावें 5 वीआं हो, ते देण लग्या गल घोटू आवी। प्यारिओ अल्लाह पाक दी राह ते देण लग्या दिल नहीं साडा मनदा। हालांकि उस अजीम बादशाह दी राह दे विच तुसीं जानदे हो कि हज़रत अबू बकर सिद्दीक ने अपने घर दा तीला तीला लिया के प्यारे नबी पाक दे कदमां दे विच ढेर कर दिता। ते नबी पाक पुछया भई हज़रत अबू बकर सिद्दीक घर की छड्ड आयो? ते हज़रत अबू बकर सिद्दीक रज़ियल्लाहु ताला अन्हो अगो फरमाया, परवाने को चिराग है, बुलबुल को फूल बस, और सिद्दीक के लिए तो खुदा का रसूल बस। कि हुजूर जिमें परवाना
ਚਿਰਾਗ ਦੇ ਉੱਤੇ ਪਰਵਾਨਾ ਵਾਰ ਕੁਰਬਾਨ ਹੋ ਜਾਂਦਾ। ਉਸੇ ਤਰ੍ਹਾਂ ਹੀ ਬੁਲਬੁਲ ਫੁੱਲ ਤੋਂ ਬਗੈਰ ਨਹੀਂ ਰਹਿ ਸਕਦੀ, ਤੇ ਮੈਂ ਤੁਹਾਡੇ ਤੋਂ ਬਗੈਰ ਨਹੀਂ ਰਹਿ ਸਕਦਾ। ਮੇਰਾ ਸਭ ਕੁਝ ਤੁਸੀਂ ਹੋ। ਘਰ 'ਚ ਹੁਣ ਕੁਝ ਵੀ ਨਹੀਂ, ਅੱਲਾ ਪਾਕ ਦੀ ਯਾਦ ਤੇ ਤੁਹਾਡੀ ਯਾਦ ਦੀ ਮਹਿਕ ਛੱਡ ਕੇ ਆਇਆ। ਬਸ ਉਹੀ ਖੁਸ਼ਬੂਆਂ ਆ ਰਹੀਆਂ ਨੇ ਤੁਹਾਡੇ ਇਸ਼ਕ ਦੀਆਂ ਮੇਰੇ ਪੂਰੇ ਘਰ ਦੇ ਵਿੱਚੋਂ। ਤੇ ਸਾਹਿਬੋ, ਇਸੇ ਗੱਲ ਵੱਲ ਇਸ਼ਾਰਾ ਕੀਤਾ ਗਿਆ ਹੈ ਕਿ ਅੱਲਾ ਪਾਕ ਫਰਮਾਉਂਦੇ ਨੇ ਕਿ ਮੇਰੇ ਦਿੱਤੇ ਵਿੱਚੋਂ ਅੱਲਾ ਦੀ ਰਾਹ ਤੇ ਦਿਓ, ਲੇਕਿਨ ਅਸੀਂ ਬੁਖਲ ਤੋਂ ਕੰਮ ਲੈਂਦੇ ਹਾਂ, ਕੰਜੂਸੀ ਕਰਨੇ ਹਾਂ। ਸੁਲਤਾਨੁਲ ਆਰਫੀਨ ਪੈ ਫਰਮਾਉਂਦੇ ਨੇ ਭਈ ਦੇਣ ਲੱਗਿਆਂ ਗੱਲ ਘੋਟੂ ਆਵੀ ਤੇਰਾ ਗਲਾ ਘੁੱਟ ਕੱਤਦਾ। ਇੰਜ ਜਿਵੇਂ ਤੈਨੂੰ ਕੋਈ ਫਾਂਸੀ ਲਾ ਦੇਣ ਲੱਗਾ। ਅੱਲਾ ਦੀ ਰਾਹ ਤੇ ਦੇਣ ਲੱਗਿਆਂ ਇੰਜ ਜਿਵੇਂ ਫਾਹੇ ਲੱਗ ਜਾਂਦਾ, ਤੇ ਲੈਣ ਲੱਗਿਆਂ ਝੱਟ ਛੀਆਂ, ਜਿਵੇਂ ਸ਼ੇਰ ਝਪਟਦਾ ਕਿਸੇ ਸ਼ੈ ਦੇ ਉੱਤੇ, ਆਪਣੇ ਸ਼ਿਕਾਰ ਦੇ ਉੱਤੇ, ਇੰਜ ਮਾਲੋ ਦੌਲਤ ਦੁਨੀਆ ਇਕੱਠੀ ਕਰਨ ਵਾਸਤੇ ਝਪਟਣਾ ਹੈ ਤੂੰ। ਹਾਲਾਂ ਚੰਗਾ ਭਲਾ ਤੈਨੂੰ ਪਤਾ ਵੀ ਹੈ ਵੀ ਇੱਥੇ ਬਹਿ ਨਹੀਂ ਰਹਿਣਾ। ਪਿਆਰਿਓ, ਅੱਗੇ ਵੀ ਇੱਕ ਦਫਾ ਮੈਂ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤੀ ਸੀ ਕਿ ਇੱਕ ਬੰਦਾ ਇੱਕ ਅੱਲਾ ਵਾਲੇ ਵਲੀ ਦੇ ਕੋਲ ਗਿਆ ਤੇ ਉਹਨਾਂ ਨੂੰ ਆਖਣ ਲੱਗਾ, ਹਜ਼ੂਰ ਮੈਨੂੰ ਕੋਈ ਨਸੀਹਤ ਕਰੋ। ਉਹਨਾਂ ਫਰਮਾਇਆ, ਤੇਰੀ ਵਾਲਦਾ ਜਿਉਂਦੀ ਹੈ? ਆਖਣ ਲਗਾ, ਨਹੀਂ ਜੀ। ਫਿਰ ਅੱਲਾ ਪਾਕ ਦੇ ਵਲੀ ਪੁੱਛਿਆ, ਤੇ ਵਾਲਦ ਸਾਹਿਬ? ਉਹਨਾਂ ਆਖਿਆ, ਜੀ ਨਹੀਂ ਜੀ, ਵਾਲਦ ਸਾਹਿਬ ਵੀ ਵਫਾਤ ਪਾ ਗਏ ਨੇ। ਅੱਲਾ ਪਾਕ ਦੇ ਉਸ ਨੇਕ ਬੰਦੇ ਆਖਿਆ ਕਿ ਇਹਨਾਂ ਦੋਵਾਂ ਨੂੰ, ਆਪਣੇ ਮਾਂ ਨੂੰ ਤੇ ਆਪਣੇ ਬਾਪ ਨੂੰ, ਤੂੰ ਮਰਦਿਆਂ ਅੱਖੀਂ ਵੇਖਿਆ? ਉਹਨਾਂ ਦੀ ਵਫਾਤ ਦੇ ਵੇਲੇ ਤੂੰ ਕੋਲ ਹੀ ਸੈਂ? ਉਹਨੇ ਆਖਿਆ, ਜੀ ਅਲਹਮਦੁਲਿਲਾ, ਮੈਂ ਉਹਨਾਂ ਦੇ ਕੋਲ ਹੀ ਸਾਂ ਜਦੋਂ ਉਹਨਾਂ ਦੀਆਂ ਵਫਾਤਾਂ ਹੋਈਆਂ ਨੇ। ਮਾਂ ਮੇਰੀ ਦੀ ਵੀ, ਪਿਓ ਮੇਰੇ ਦੀ ਵੀ, ਔਰ ਅੱਲਾ ਨੇ ਮੈਨੂੰ ਇਹ ਸਾਦਤ ਬਖਸ਼ੀ ਭਈ ਮੈਂ ਉਹਨਾਂ ਨੂੰ ਆਪਣੇ ਹੱਥੀਂ ਫਿਰ ਦਫਨ ਕੀਤਾ। ਤੇ ਅੱਲਾ ਪਾਕ ਦੇ ਵਲੀਆਂ ਨੇ ਅੱਗੋਂ ਉਹਨੂੰ ਆਖਿਆ ਕਿ ਅੱਲਾ ਦੇ ਆ ਬੰਦਿਆ, ਆਪਣੀ ਮਾਂ ਨੂੰ ਹੱਥੀਂ ਦੱਬ ਕੇ, ਆਪਣੇ ਬਾਪ ਨੂੰ ਹੱਥੀਂ ਦਫਨਾ ਕੇ, ਫਿਰ ਆ ਕੇ ਮੈਨੂੰ ਪਿਆ ਆਖਣਾ ਕਿ ਮੈਨੂੰ ਕੋਈ ਨਸੀਹਤ ਕਰੋ। ਉਹ ਤੂੰ ਏਡੇ ਏਡੇ ਵੱਡੇ ਦੋ ਸਾਨੇਹਾਤ ਆਪਣੇ ਘਰ ਦੇ ਵਿੱਚ ਵਾਪਰਦੇ ਵੇਖੇ, ਤੇ ਤੂੰ ਸਬਕ ਹੀ ਹਾਸਲ ਕੋਈ ਨਹੀਂ ਕੀਤਾ। ਨਸੀਹਤ ਮੇਰੇ ਕੋਲੋਂ ਕੀ ਪਿਆ ਪੁੱਛਣਾ? ਜੇ ਤੇਰੇ ਮਾਪੇ ਤੈਨੂੰ ਜੰਮਣ ਵਾਲੇ ਨਹੀਂ ਰਹੇ ਤੇ ਰਹਿਣਾ ਤੂੰ ਵੀ ਕੋਈ ਨਹੀਂ। ਤਿਆਰੀ ਕਰ, ਇਹੋ ਹੀ ਨਸੀਹਤ ਹੀ। ਇਹ ਦੁਨੀਆ ਆਖਰਤ ਦੀ ਖੇਤੀ ਹੈ। ਇੱਥੇ ਜੋ ਬੀਜੇਗਾ ਉਹ ਆਖਰਤ ਨੂੰ ਜਾ ਕੇ ਵੱਢੇਗਾ। ਤੇ ਤਿਆਰੀ ਕਰ, ਅੱਲਾ ਪਾਕ ਦੇ ਹਜ਼ੂਰ ਕੱਲ੍ਹ ਨੂੰ ਪੇਸ਼ ਹੋਣਾ ਹੀ, ਤੇ ਪੇਸ਼ੀ ਵਾਸਤੇ ਤਿਆਰੀ ਕਰ ਲੈ। ਤੇ ਸਾਹਿਬੋ, ਆਖਰੀ ਜਿਹੜਾ ਮਿਸਰਾ ਹੈ ਇਸੇ ਹੀ ਕਤੇ ਦਾ, ਉਹਦੇ ਵਿੱਚ ਹਜ਼ਰਤ ਸੁਲਤਾਨੁਲ ਆਰਫੀਨ ਪਾ ਫਰਮਾਉਂਦੇ ਨੇ ਕਿ ਪੱਥਰ ਚਿੱਤ ਜਿਨ੍ਹਾਂ ਦੇ ਬਾਹੂ, ਉੱਥੇ ਜ਼ਾਇਆ ਵਸਨਾ ਮੀਹਾਂ ਹੋ। ਕਿ ਐ ਸੁਲਤਾਨੁਲ ਆਰਫੀਨ ਆਪਣੇ ਆਪ ਨੂੰ ਮੁਖਾਤਬ ਕਰਕੇ ਪਿਆ ਆਖਦੇ ਨੇ ਕਿ ਐ ਬਾਹੂ ਜਿਨ੍ਹਾਂ ਦੇ ਦਿਲ ਪੱਥਰ ਹੋ ਚੁੱਕੇ ਨੇ, ਜਿਨ੍ਹਾਂ ਦੇ ਦਿਲ ਸਰਦ ਹੋ ਗਏ ਨੇ ਅੱਲਾ ਪਾਕ ਦੀ ਮੁਹੱਬਤ ਵੱਲੋਂ, ਇਹ ਖੁੱਭ ਗਏ ਨੇ ਦੁਨੀਆ ਦੀ ਦਲਦਲ ਦੇ ਵਿੱਚ ਔਰ ਪੱਥਰ ਹੋ ਚੁੱਕੇ ਨੇ, ਉਹਨਾਂ ਦੇ ਉੱਤੇ ਨਸੀਹਤਾਂ ਦਾ ਮੀਂਹ ਵਸਾਣਾ ਜ਼ਾਇਆ ਕਰਨ ਦਾ ਹੀ ਮੁਤਰਾਦਫ। ਪਿਆਰਿਓ, ਜ਼ਰਖੇਜ਼ ਜ਼ਮੀਨ ਦੇ ਉੱਤੇ ਜਦੋਂ ਬਾਰਿਸ਼ ਹੁੰਦੀ ਹੈ, ਮੀਂਹ ਵਸਦਾ, 100 ਤਰ੍ਹਾਂ ਦੇ ਫੁੱਲ ਬੂਟੇ ਫਲ ਉੱਗਦੇ ਨੇ। ਅੱਲਾ ਪਾਕ ਦੀਆਂ ਮਖਲੂਕਾਤ ਦੇ ਵਾਸਤੇ ਰਿਜ਼ਕ ਪੈਦਾ ਹੁੰਦੇ ਨੇ। ਤੇ ਪੱਥਰਾਂ 'ਤੇ ਜਿੰਨਾ ਮਰਜ਼ੀ ਭਾਵੇਂ ਮੀਂਹ ਪਿਆ ਵਸੇ, ਉੱਥੇ ਕੀ ਉੱਗਣਾ? ਤੇ ਅਜਿਹੇ ਲੋਕ ਜਿਹੜੇ ਜਿਨ੍ਹਾਂ ਦੇ ਦਿਲ ਸਿਰਫ ਦੁਨੀਆਦਾਰੀ ਦੇ ਵਿੱਚ ਖੁੱਭ ਗਏ ਹੋਏ ਨੇ, ਜਿਹੜੇ ਬਦਕਿਸਮਤ ਸ਼ੈਤਾਨ ਦੇ ਪੈਰੋਕਾਰ ਬਣ ਚੁੱਕੇ ਹੋਏ ਨੇ, ਰਹਿਮਾਨ ਦੀਆਂ ਰਹਿਮਤਾਂ ਵੱਲੋਂ ਮੂੰਹ ਮੋੜ ਗਏ ਹੋਏ ਨੇ। ਬਜ਼ਾਹਿਰ ਉਹ ਦੁਨੀਆ 'ਚ ਬੜੇ ਆਸੂਦਾ ਹਾਲ ਨੇ, ਬੜੀਆਂ ਉਹਨਾਂ ਨੂੰ ਤਾਇਸ਼ਾਤ
ਮੁਯੱਸਰ ਨੇ, ਬੜੀ ਲਗਜ਼ਰੀ ਲਾਈਫ ਗੁਜ਼ਾਰ ਰਹੇ ਨੇ। ਲੇਕਿਨ ਪਿਆਰਿਓ, ਕਿੰਨੇ ਕੁ ਦਿਨ? ਫਿਰ ਇਸ ਲਗਜ਼ਰੀ ਲਾਈਫ ਦਾ, ਇਸ ਅੱਲਾਹ ਪਾਕ ਦੇ ਦਿੱਤੇ ਹੋਏ ਦਾ ਕੀ ਫਾਇਦਾ ਹੈ ਜੇ ਉਹਨੂੰ ਬਰੂਏ ਕਾਰ ਲਿਆਂਦਿਆਂ ਹੋਇਆਂ ਆਖਰਤ ਲਈ ਕੁਛ ਨਹੀਂ ਕਮਾਇਆ? ਤੇ ਅੱਲਾਹ ਪਾਕ ਨੇ ਮੈਨੂੰ ਅਰਬਾਂ ਰੁਪਏ ਦਿੱਤੇ ਨੇ, ਤੇ ਨਾਲ ਫਿਰ ਮੌਕਾ ਵੀ ਤੇ ਦਿੱਤਾ ਹੈ ਨਾ ਕਿ ਮੈਂ ਉਸ ਪੈਸੇ ਨੂੰ ਅੱਲਾਹ ਪਾਕ ਦੇ ਹੁਕਮਾਂ ਦੇ ਮੁਤਾਬਕ ਖਰਚ ਕਰਾਂ ਤੇ ਆਪਣੀ ਦੀਨ ਔਰ ਦੁਨੀਆ ਸਵਾਰ ਲਾਂ। ਲੇਕਿਨ ਜੇ ਮੈਂ ਅੱਲਾਹ ਪਾਕ ਦੇ ਹੁਕਮਾਂ 'ਤੇ ਹੀ ਨਹੀਂ ਚੱਲ ਰਿਹਾ, ਉਲਮਾਏ ਕਿਰਾਮ ਦੀਆਂ ਵਾਜ਼ ਔਰ ਨਸਾਇਹ ਜਿਹੜੇ ਨੇ, ਉਹਨਾਂ ਦੀਆਂ ਨਸੀਹਤ ਭਰੀਆਂ ਗੁਫ਼ਤਗੂ, ਉਹਨਾਂ ਦੇ ਵਾਜ਼ ਮੇਰੇ ਦਿਲ 'ਤੇ ਅਸਰ ਹੀ ਨਹੀਂ ਕਰ ਰਹੇ। ਔਲੀਆ ਅੱਲਾਹ ਦੀਆਂ ਸੋਬਤਾਂ ਦੇ ਵਿੱਚ ਬਹਿ ਕੇ ਉਹਨਾਂ ਦੀਆਂ ਪਿਆਰੀਆਂ ਗੱਲਾਂ ਸੁਣ ਕੇ ਵੀ ਮੈਂ ਬੇਅਮਲ ਹੀ ਹਾਂ, ਮੈਂ ਉਹਨਾਂ 'ਤੇ ਅਮਲ ਪੈਰਾ ਹੀ ਨਹੀਂ ਹੁੰਦਾ ਪਿਆ। ਮੇਰਾ ਦਿਲ ਨੇਕੀ ਦੇ ਕੰਮਾਂ ਵੱਲੋਂ ਪੱਥਰ ਹੋ ਚੁੱਕਿਆ। ਤੇ ਸਾਹਿਬੋ, ਫਿਰ ਮੇਰਾ ਹਾਲ ਇਹ ਹੀ ਹੋਇਆ ਨਾ ਵੀ ਜਿੰਨੀ ਮਰਜ਼ੀ ਨਸੀਹਤਾਂ ਦੀ, ਸੋਹਣੀਆਂ ਤੇ ਨੇਕ ਤੇ ਪਾਕੀਜ਼ਾ ਗੱਲਾਂ ਦੀ ਬਾਰਿਸ਼ ਮੇਰੇ ਦਿਲ 'ਤੇ ਪਈ ਹੋਵੇ, ਉੱਥੇ ਕੱਖ ਨਹੀਂ ਉੱਗਣਾ, ਨੇਕੀ ਉੱਥੋਂ ਨਹੀਂ ਉੱਗਣੀ। ਦਿਲ ਹੀ ਪੱਥਰ ਹੋ ਗਏ ਨੇ, ਯਾਨੀ ਟੋਟਲੀ ਨਫਸ ਦੇ ਗੁਲਾਮ ਜਿਹੜੇ ਹੋ ਗਏ ਨੇ ਲੋਕ, ਉਹਨਾਂ ਬਾਬਤ ਆਖਿਆ ਗਿਆ ਹੈ ਕਿ ਨਫੂਸ ਆਪਣਿਆਂ ਦੇ ਜਿਹੜੇ ਗੁਲਾਮ ਨੇ, ਜਿਹੜੇ ਅੱਲਾਹ ਪਾਕ ਸੱਚੇ ਸਾਹਿਬ ਦੀ ਇਤਾਅਤ ਤੇ ਪਿਆਰੇ ਨਬੀ ਪਾਕ ਦੀ ਇਤਾਅਤ ਵੱਲੋਂ ਮੂੰਹ ਮੋੜ ਚੁੱਕੇ ਹੋਏ ਨੇ। ਇਸ ਮਿਸਰੇ ਦੇ ਵਿੱਚ ਉਹਨਾਂ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਭਈ ਪੱਥਰ ਚਿੱਤ, ਜਿਨ੍ਹਾਂ ਦੇ ਬਾਹੂ, ਚਿੱਤ ਮੈਨੇ ਜੀ, ਦਿਲ, ਉੱਥੇ ਜ਼ਾਇਆ ਵਸਣਾ ਮੀਹਾਂ ਹੋ, ਉੱਥੇ ਨੇਕੀਆਂ ਦੀ ਬਾਰਿਸ਼ ਪਈ ਹੋਵੇ। ਜਿੰਨਾ ਮਰਜ਼ੀ ਉਹਨਾਂ ਨੂੰ ਨੇਕ ਗੱਲਾਂ ਸੁਣਾਓ, ਜਿੰਨੀਆਂ ਮਰਜ਼ੀ ਉਹਨਾਂ ਨੂੰ ਨਸੀਹਤਾਂ ਕਰੋ, ਅੱਛੇ ਅਮਾਲ ਵੱਲ ਪ੍ਰੇਰੋ, ਬੇਫਾਇਦਾ ਤੇ ਬੇਸੂਦ ਹੀ ਰਹਿੰਦਾ ਹੈ। ਪਿਆਰੇ ਵੇਖਣ ਵਾਲਿਓ, ਇਹ ਤੇ ਸੀ ਹਜ਼ਰਤ ਸਖੀ ਸੁਲਤਾਨੁਲ ਆਰਿਫੀਨ, ਸੁਲਤਾਨੁਲ ਫਕਰ, ਹਜ਼ਰਤ ਸਖੀ ਸੁਲਤਾਨ ਬਾਹੂ ਹੋਰਾਂ ਦਾ ਇੱਕ ਬੜਾ ਹੀ ਮੱਤ ਭਰਿਆ, ਬੜਾ ਹੀ ਮਨ ਠਾਰ ਜੋ ਮਿਸਰਾ, ਜਿਹੜਾ ਸਾਡੇ ਮੁਸਤਕਿਲ ਨਾਜ਼ਰ ਮੁਹੰਮਦ ਯਾਕੂਬ ਸਾਹਿਬ ਹੋਰਾਂ ਨੇ ਟੋਰਾਂਟੋ ਤੋਂ, ਕੈਨੇਡਾ ਤੋਂ ਸਾਨੂੰ ਭਿਜਵਾਇਆ, ਤੇ ਅਸਾਂ ਉਹਦੀ ਸ਼ਰ੍ਹਾ ਤੇ ਮੁਖਤਸਰ ਜਿਹਾ ਤਰਜਮਾ ਤੁਹਾਡੇ ਹਜ਼ੂਰ ਬਿਆਨ ਕੀਤਾ। ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲੇ ਆਓ ਹੁਣ ਤੁਹਾਨੂੰ ਹਜ਼ਰਤ ਸੁਲਤਾਨੁਲ ਆਰਿਫੀਨ ਦੀ ਥੋੜ੍ਹੀ ਜਿਹੀ ਬਾਇਓਗ੍ਰਾਫੀ ਤੇ ਉਹਨਾਂ ਦੇ ਦਰਬਾਰ ਸ਼ਰੀਫ ਦੇ ਉੱਤੇ ਮਬਨੀ ਸਾਡੀ ਤਿਆਰ ਕਰਦਾ ਇੱਕ ਬੜੀ ਪਿਆਰੀ ਡਾਕੂਮੈਂਟਰੀ ਵੀ ਵਿਖਾ ਦੇਈਏ। हज़रत सुल्तानुल आरिफीन सखी सुल्तान बाहू होरां बाबत रूमीए पाकिस्तान आरिफे खड़ी हज़रत मियाँ मुहम्मद बख्श होरां ने एक बड़ा ही खूबसूरत शेर इंज आख्या सी भई हज़रत सुल्तान बाहू एक होया खासा मर्द हक्कानी दौड़े पाक जुबान ओदी दे रोशन दुई जहानी। साहिबो हज़रत सुल्तान बाहू शोरकोट जिला झंग दे एक पिंड आवान विच पैदा होए। आप जी दा जमन वरा 1628 है। आप दा असल नाम बाहू ते अलकाब सुल्तानुल आरिफीन ते सुल्तानुल फकर ने। आप जी दे वालिदे गिरामी दा नाम बाज़ैद मुहम्मद सी, जेड़े बड़े मुत्तकी परहेजगार इंसान ते कुरान मजीद दे हाफिज भी सन। आप जी दे वालिद मुगल फौज विच आला अहुदेदार सन ते बहादरी दे विच चढ़देओं लहिंदे ताईं मशहूर सन। इसे पारों मुगल बादशाह शाहजहान ने उन्हां नूं किला शोरकोट ते किला कहरगान दे इलाकिਆਂ ਦੇ ਵਿੱਚ 50,000 ਵਿਗੇ ਜ਼ਮੀਨ बतौर जागीर अनायत कीती सी। हज़रत सुल्तान बाहू दी वालिदा माजिदा दा नाम बीबी रास्ती सी। आप जी दी वालिदा ने आप दी मुढ़ली तालीमो तरबियत कीती। बाद अज़ां
ਜ਼ਾਹਰੀ ਤਾਲੀਮ ਮਗਰੋਂ ਰੂਹਾਨੀ ਤਰਬੀਅਤ ਲਈ ਪਹਿਲੇ ਆਪ ਹਜ਼ਰਤ ਹਬੀਬੁੱਲਾ ਕਾਦਰੀ ਤੋਂ ਫੈਜ਼ਯਾਬ ਹੁੰਦੇ ਰਹੇ ਤੇ ਫਿਰ ਉਹਨਾਂ ਦੇ ਹੀ ਇਰਸ਼ਾਦ ਮੁਜਬ ਦਿੱਲੀ ਜਾ ਕੇ ਹਜ਼ਰਤ ਸੈਯਦ ਅਬਦੁਰ ਰਹਿਮਾਨ ਦਹਿਲਵੀ ਦੇ ਕੋਲ ਵੀ ਇਕਤਸਾਬੇ ਫੈਜ਼ ਕੀਤਾ ਤੇ ਸਲੂਕ ਦੀਆਂ ਮੰਜ਼ਲਾਂ ਤੈਅ ਕੀਤੀਆਂ। ਤਾਹਮ ਆਪ ਜੀ ਦੇ ਆਪਣੇ ਅਸ਼ਆਰ ਰਾਹੀਂ ਵੀ ਤੇ ਤਵਾਰੀਖ ਰਾਹੀਂ ਵੀ ਸਾਨੂੰ ਇਹ ਪਤਾ ਲੱਗਦਾ ਹੈ ਕਿ ਆਪ ਜੀ ਨੇ ਬਾਤਨੀ ਤੇ ਰੂਹਾਨੀ ਤੌਰ ਤੇ ਹਜ਼ਰਤ ਦਾਨਾਏ ਸੁਬੁਲ ਖਤਮੁਰ ਰਸੁਲ ਮੌਲਾਏ ਕੁਲ नबी मुकर्रम हज़रत मोहम्मद मुस्तफ़ा सल्लल्लाहु अलैहि व आलिहि व असहाबिही व अज़वाजिही व बारिक वसल्लम दे दस्ते मुबारक ते दस्ते हक परस्त दे उत्ते भी बैत कीती होई सी। ते इस तो अड हज़रत पीराने पीर महबूबे सुबहानी शेख अब्दुल कादर जीलानी दे भी आप बैत सन। ਆਪ ਜੀ ਨੇ 63 ਵਰਿਆਂ ਦੀ ਉਮਰ ਵਿੱਚ 1691 ਨੂੰ ਵਫਾਤ ਪਾਈ ਤੇ ਗੜ੍ਹ ਮਹਾਰਾਜਾ ਤਹਿਸੀਲ ਅਹਿਮਦਪੁਰ ਸਿਆਲ ਜ਼ਿਲ੍ਹਾ ਝੰਗ ਦੇ ਲਾਗੇਲੇ ਪਿੰਡ ਬਸਤੀ ਸੁਲਤਾਨ ਬਾਹੂ ਦੇ ਵਿੱਚ ਆਪ ਜੀ ਦਾ ਮਦਫਨ ਹੈ, ਜਿੱਥੇ ਅੱਜ ਵੀ ਆਪ ਜੀ ਦਾ ਮਿਜ਼ਾਰ ਮਰਜਾਏ ਖਲਾਇਕ ਹੈ ਤੇ ਹਰ ਸਾਲ ਮਿਜ਼ਾਰ ਸ਼ਰੀਫ ਦੇ ਉੱਤੇ 2 ਵਾਰੀ ਭਰਵਾਂ ਉਰਸ ਮਨਾਇਆ ਜਾਂਦਾ ਹੈ। ਸਾਹਿਬੋ ਇਲਮੇ ਜ਼ਾਹਰ ਕੀ ਤੇ ਬਾਤਨ ਕੀ ਦੋਵਾਂ ਵਿੱਚ ਹੀ ਆਪ ਦਾ ਦਰਜਾ ਬਹੁਤ ਉਚੇਰਾ ਸੀ। ਤਾਰੀਖੀ ਸ਼ਹਾਦਤਾਂ ਨਾਲ ਆਪ 140 ਕਿਤਾਬਾਂ ਦੇ ਮੁਸੰਨਿਫ ਸਾਬਤ ਹੁੰਦੇ ਨੇ। ਔਰੰਗਜ਼ੇਬ ਆਲਮਗੀਰ ਦਾ ਦੌਰ ਹੋਣ ਕਰਕੇ ਉਸ ਵੇਲੇ ਦੀ ਪ੍ਰਚਲਿਤ ਇਲਮੀ ਜ਼ੁਬਾਨ ਫਾਰਸੀ ਸੀ। ਇਸ ਕਰਕੇ ਇਹ ਸਭੇ ਕਿਤਾਬਾਂ ਉਸ ਵੇਲੇ ਦੀ ਸਰਕਾਰੀ ਜ਼ੁਬਾਨ ਫਾਰਸੀ ਦੇ ਵਿੱਚ ਹੀ ਨੇ। ਤਾਹਮ ਪੰਜਾਬੀ ਮਾਂ ਬੋਲੀ ਵਿੱਚ ਆਪ ਜੀ ਦੀ ਵਾਹਿਦ ਜਗ ਮਸ਼ਹੂਰ ਕਿਤਾਬ ਅਬਿਆਤ ਬਾਹੂ ਹੈ, ਜਿਹੜੀ 80 ਹਰਫੀਆਂ ਦਾ ਮਜਮੂਆ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਆਪ ਜੀ ਦੇ ਪੰਜਾਬੀ ਦੋੜਿਆਂ ਤੇ ਬੈਤਾਂ ਦੇ ਇਸ ਮਜਮੂਏ ਉੱਤੇ ਪੰਜਾਬੀ ਮਾਂ ਬੋਲੀ ਤੇ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀ ਬੜਾ ਹੀ ਮਾਨ ਤਰਾਨ ਕਰਦੇ ਨੇ ਤੇ ਅੱਜ ਵੀ ਆਪ ਜੀ ਦੇ ਦੋੜੇ ਤੇ ਬੈਤ ਪੜ੍ਹ ਸੁਣ ਕੇ ਬੜੇ ਹੀ ਮਹਿਜ਼ੂਜ਼ ਹੁੰਦੇ ਨੇ। ਸੱਜਣੋ ਤੇ ਮਿੱਤਰੋ, ਜ਼ਮਾਨੇ ਦੀਆਂ ਇਨਕਲਾਬੀ ਵਾਛੜਾਂ ਤੇ ਤਗੈਯਰਾਤੀ ਝਖੜਾਂ ਤੋਂ ਬਚ ਬਚਾ ਕੇ ਉਹਨਾਂ ਦੀਆਂ ਜਿਹੜੀਆਂ ਫਾਰਸੀ ਕਿਤਾਬਾਂ ਸਾਡੇ ਤੀਕਰ ਆਪਣੀਆਂ, ਉਹਨਾਂ ਦੀ ਤਾਦਾਦ 30 ਦੇ ਲਾਗੇ ਵੇ। ਪਰ ਸੱਚੀ ਗੱਲ ਤੇ ਇਹ ਹੀ ਹੈ ਕਿ ਉਹਨਾਂ ਦੀ ਅਵਾਮੀ ਜ਼ਿੰਦਗੀ ਤੇ ਮਕਬੂਲੀਅਤ ਦੇ ਜ਼ਾਮਨ ਉਹਨਾਂ ਦੇ ਥੋੜ੍ਹੇ ਜਿਹੇ ਪੰਜਾਬੀ ਸ਼ੇਰ ਹੀ ਨੇ, ਜਿਨ੍ਹਾਂ ਨੂੰ ਆਵਾਮ ਸੁਣਦੇ ਕਦੀ ਅੱਕਦੇ ਥੱਕਦੇ ਹੀ ਨਹੀਂ। ਸਾਹਿਬੋ, ਹਜ਼ਰਤ ਸੁਲਤਾਨੁਲ ਆਰਿਫੀਨ ਦੇ ਦਰਬਾਰ ਸ਼ਰੀਫ ਦੀ ਤੁਸਾਂ ਜ਼ਿਆਰਤ ਕੀਤੀ। ਅੱਜ ਅਸੀਂ ਬੜੇ ਖੁਸ਼ ਇਸ ਵਾਸਤੇ ਹਾਂ ਕਿ ਸਾਡੇ ਬਹੁਤ ਸਾਰੇ ਵਿਊਅਰਸ ਇੱਕ ਅਰਸੇ ਤੋਂ ਸਾਥੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਅਸੀਂ ਸੂਫੀਆਨਾ ਸ਼ਾਇਰੀ ਜਿਹੜੀ ਹੈ ਸਾਡੇ ਦੇਸ਼ ਪੰਜਾਬ ਦੀ, ਉਹਨੂੰ ਵੀ ਹਫ਼ਤੇ 'ਚ ਕਮ ਸੇ ਕਮ ਇੱਕ ਦਿਨ ਆਪਣੇ ਵਲੌਗਸ ਦਾ ਜ਼ਰੂਰ ਹਿੱਸਾ ਬਣਾਈਏ ਕਰੀਏ। ਤੇ ਅੱਜ ਅੱਲਾਹ ਪਾਕ ਸੱਚੇ ਸਾਈਂ ਦੀ ਮਿਹਰ ਦੇ ਨਾਲ ਅਸਾਂ ਤੁਹਾਡੇ ਇਸ ਹੁਕਮ ਦੀ ਤਾਮੀਲ ਕਰ ਦਿੱਤੀ ਹੈ। ਸਾਨੂੰ ਯਕੀਨ ਹੈ ਕਿ ਤੁਹਾਨੂੰ ਹਜ਼ਰਤ ਸੁਲਤਾਨੁਲ ਆਰਿਫੀਨ ਦੇ ਇਸ ਦੋੜੇ ਦਾ ਬੜਾ ਹੀ ਸਵਾਦ ਆਇਆ ਹੋਏਗਾ ਤੇ ਇਹਦੇ ਵਿੱਚ ਜਿਹੜੀ ਨਸੀਹਤ ਉਹਨਾਂ ਲੋਕਾਈ ਨੂੰ ਕੀਤੀ ਹੈ, ਅੱਲਾਹ ਪਾਕ ਦੇ ਬੰਦਿਆਂ ਨੂੰ ਜਿਸ ਕਾਰੇ ਨੇਕ ਵੱਲ ਪ੍ਰੇਰਿਆ ਹੈ, ਉਹਦੇ ਬਾਰੇ ਵੀ ਜਾਣ ਕੇ ਤੁਸੀਂ ਬੜੇ ਲੋਰੇ ਲਏ ਹੋਣੇ ਨੇ। ਹੁਣ ਸਾਨੂੰ ਦਿਓ ਇਜਾਜ਼ਤ, ਕਿਉਂਕਿ ਸਾਡੇ ਅੱਜ ਦੇ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ।
ਵੇਲੀ